ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਨਵੀਰ ਸਿੰਘ ਫ੍ਰੈਜ਼ਨੋ ਸਟੂਡੀਓਜ਼ ਤੋਂ, ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 21 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500, 4082722500। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ, ਗੁਰਪਾਲ ਸਿੰਘ ਸੋਹਲ ਕਲੋਵਿਸ, ਜੈਂਡਰ ਮਾਰਗੇਜ ਅਤੇ ਰੀਅਲ ਐਸਟੇਟ ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559-905-2575, 5599052575। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 415-909-0503। ਕੋਲੀਆ ਟਰੱਕ ਡਰਾਈਵਿੰਗ ਸਕੂਲ ਫ੍ਰੈਜ਼ਨੋ, ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ। ਪੰਜਾਬ ਵਰਗੇ ਮਾਹੌਲ ਦੇ ਵਿੱਚ ਟਰੱਕ ਚਲਾਉਣ ਦੀ ਸਿਖਲਾਈ 53 ਫੁੱਟੀ ਟ੍ਰੇਲਰ ਤੇ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ ਤੇ ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ। ਕਾਲ 5592663737। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਹੜੇ ਡੈਮੋਕ੍ਰੇਟਸ ਹੈਗੇ ਆ ਉਹ ਪੁਸ਼ ਕਰ ਰਹੇ ਆ ਜਿਹੜੀ ਨੈਸ਼ਨਲ ਡੈਫਟ ਸੀਲਿੰਗ ਹੈਗੀ ਆ ਉਸ ਨੂੰ ਇਨਕਰੀਜ਼ ਕੀਤਾ ਜਾਵੇ, ਪਰ ਜਿਹੜੇ ਰਿਪਬਲਿਕਨਸ ਆ ਉਹ ਉਸ ਨੂੰ ਜਿਹੜਾ ਬਲੌਕ ਕਰ ਰਹੇ ਹੈਗੇ ਆ। ਪਰ ਜਿਹੜੇ ਇਕੋਨੋਮਿਸਟ ਆ ਉਹਨਾਂ ਨੇ ਇੱਕ ਵਾਰਨਿੰਗ ਦਿੱਤੀ ਆ ਵੀ ਜੇ ਡੈਫਟ ਸੀਲਿੰਗ ਨੂੰ ਇਨਕਰੀਜ਼ ਨਾ ਕੀਤਾ ਗਿਆ ਤੇ ਫਾਈਨੈਂਸ਼ੀਅਲ ਕੇਓਸ ਜਿਹੜਾ ਆ ਉਹ ਹੋ ਜਾਊਗਾ। ਇਹਦੇ ਨਾਲ ਬਹੁਤ ਸਾਰੇ ਜਿਹੜੇ ਲੋਕਾਂ ਨੂੰ ਅਫੈਕਟ ਕਰੂਗਾ। ਜਦੋਂ ਤੋਂ ਹੀ ਕਹਿੰਦੇ ਵੀ 1960 ਤੋਂ ਜੇ ਦੇਖਿਆ ਜਾਵੇ 78 ਟਾਈਮ ਜਿਹੜੀ ਆ ਡੈਫਟ ਸੀਲਿੰਗ ਉਸ ਨੂੰ ਇਨਕਰੀਜ਼ ਕੀਤਾ ਗਿਆ ਹੈਗਾ। ਜੇ ਨਾ ਇਸ ਵਾਰ ਕੀਤਾ ਗਿਆ, ਇਕਨੋਮਿਕ ਕੈਟਾਸਟ੍ਰੋਫੀ ਹੋਊਗੀ। ਟ੍ਰੇਜਰੀ ਸੈਕਟਰੀ ਜੈਨਟ ਜੈਲਨ ਜਿਹੜੇ ਆ ਉਹਨਾਂ ਨੇ ਇਹ ਕਾਂਗਰਸ ਨੂੰ ਵਾਰਨਿੰਗ ਦਿੱਤੀ ਹੈਗੀ ਆ। ਕਹਿੰਦੇ ਵੀ US ਜਿਹੜਾ ਆ ਉਹ ਪਹਿਲੀ ਵਾਰੀ ਜਿਹੜਾ ਡਿਫਾਲਟ 'ਤੇ ਚਲੇ ਜਾਊਗਾ ਨੈਸ਼ਨਲ ਹਿਸਟਰੀ ਦੇ ਵਿੱਚ, ਤੇ ਜਿਹਦੇ ਕਰਕੇ ਟ੍ਰੇਜਰੀ ਜਿਹੜੀ ਡਿਪਾਰਟਮੈਂਟ ਆ ਉਹ ਬਹੁਤ ਸਾਰੇ ਲੋਕਾਂ ਨੂੰ ਪੈਸੇ ਨਹੀਂ ਦੇ ਸਕਣਗੇ। ਇਹਦੇ ਨਾਲ ਮੈਡੀਕੇਅਰ, ਮੈਡੀਕੇਡ ਇੱਦਾਂ ਦੀਆਂ ਜਿਹੜੀਆਂ ਸਰਵਿਸਿਜ਼ ਆ, ਖਾਸ ਕਰਕੇ ਜਿਹੜੀਆਂ ਹੈਲਥ ਕੇਅਰ ਪ੍ਰੋਵਾਈਡਰਸ ਆ, ਉਹਨਾਂ ਦੇ ਉੱਤੇ ਵੀ ਅਸਰ ਪਊਗਾ। ਜੀ ਬਿਲਕੁਲ, ਕਾਫੀ ਜਿਹੜਾ ਹਰਜੋਤ ਸਿੰਘ ਜੀ, ਕਾਫੀ ਜਿਹੜੀ ਇਹ ਪ੍ਰੋਬਲਮ ਦਾ ਮਸਲਾ ਹੈਗਾ ਆ। ਗਵਰਨਮੈਂਟ ਸ਼ਟਡਾਊਨ ਦੇ ਨਾਲ ਸਭ ਨੂੰ ਪਤਾ ਹੈ ਵੀ ਫੈਡਰਲ ਕਾਂਟਰੈਕਟਰਸ, ਫੈਡਰਲ ਜੌਬਸ ਦੇ ਉੱਤੇ ਜਿੰਨੇ ਵੀ ਹੁੰਦੇ ਨੇ ਮੁਲਾਜ਼ਮ, ਉਹਨਾਂ ਸਾਰਿਆਂ ਨੂੰ ਇੱਕ ਹਿਸਾਬ ਦੇ ਨਾਲ ਫਿਰ ਘਰੇ ਬਹਿਣਾ ਪੈਂਦਾ ਆ ਵਿਦਆਊਟ ਪੇ। ਬੜੀ ਇਹ ਜਿਹੜੀ ਪ੍ਰੋਬਲਮ ਆਉਂਦੀ ਹੈ ਤੇ ਬਹੁਤ ਸਾਰੇ ਕੰਮਕਾਜ ਜਿਹੜੇ ਉਹ ਠੱਪ ਹੋ ਜਾਂਦੇ। ਸਟੇਟ ਦੀਆਂ ਜਿਹੜੀਆਂ ਆਪਣੀਆਂ ਆ ਉਹ ਤਾਂ ਚੱਲਦੀਆਂ ਰਹਿੰਦੀਆਂ ਆ, ਪਰ ਫੈਡਰਲ ਲੈਵਲ ਦੇ ਜਿਹੜੇ ਸਾਰੇ ਕੰਮ ਆ ਉਹ ਠੱਪ ਹੋ ਜਾਂਦੇ ਹੈਗੇ ਆ। ਸੋ ਇਹ ਇੱਕ ਵੱਡਾ ਮਸਲਾ ਜਿਹੜਾ ਉਹ ਬਣੂਗਾ। ਉੱਧਰ ਕਹਿੰਦੇ ਵੀ ਇਹ ਹੁਣ ਇਹ ਸਾਰੀਆਂ ਟੈਨਸ਼ਨਸ ਦੇ ਦਰਮਿਆਨ ਆਪਣੇ ਵੱਲੋਂ ਜਿਹੜਾ ਠੰਡ ਰੱਖਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਹੈਗੇ ਆ, ਪਰ ਇਹ ਦੇਖਣਾ ਹੋਊਗਾ ਵੀ ਕੀ ਬਣਦਾ। ਇਹਨਾਂ ਦੇ ਆਪਣੇ ਹੀ ਖਾਸ ਕਰਕੇ ਜਿਹੜੇ ਆ ਹਰਜੋਤ ਸਿੰਘ ਜੀ ਡੈਮੋਕ੍ਰੇਟ ਪਾਰਟੀ ਦੇ ਹੀ ਜਿਹੜੇ ਨਾਲ ਸੈਨੇਟਰਸ ਤੇ ਹੋਰ ਜਿਹੜੇ ਕਾਂਗਰਸਮੈਨ, ਕਾਂਗਰਸਵੂਮੈਨ ਆ, ਉਹਨਾਂ ਦੀ ਹੀ ਆਪਸ ਦੇ ਵਿੱਚ ਹਾਲ ਦੀ ਘੜੀ ਜਿਹੜੀ ਉਹ ਨਹੀਂ ਬਣ ਰਹੀ। ਅੱਜ ਸਪੀਕਰ ਨੈਂਸੀ ਪਲੋਸੀ ਆ, ਉਹਨਾਂ ਨੇ ਜਿਹੜੀ ਪ੍ਰੋਗਰੈਸਿਵ ਕਾਕਸ ਦੀ ਚੇਅਰ ਪ੍ਰਮਿਲਾ ਜੈਪਾਲ, ਉਹਨਾਂ ਦੇ ਨਾਲ ਜਿਹੜੀ ਇੱਕ ਮੀਟਿੰਗ ਉਹ ਕੀਤੀ ਹੈਗੀ ਆ 1-on-1। ਸੋ ਇਸ ਦੇ ਵਿੱਚ ਉਹ ਚਾਹੁੰਦੇ ਨੇ ਵੀ $3.5 ਟ੍ਰਿਲੀਅਨ ਵਾਲਾ ਜਿਹੜਾ ਇਹਨਾਂ ਦਾ ਬਾਈਡਨ ਦਾ ਏਜੰਡੇ ਵਾਲਾ ਰੀਕਨਸੀਲੀਏਸ਼ਨ ਬਿੱਲ ਆ, ਉਸ ਦੇ ਲਈ ਇਹਨਾਂ ਨੂੰ ਪ੍ਰੋਗਰੈਸਿਵ ਦੀ ਜਿਹੜੀ ਉਹ ਸਾਥ ਵੀ ਜਿਹੜਾ ਉਹ ਮਿਲੇ। ਇਹਦੇ ਵਿੱਚ ਪ੍ਰੋਗਰੈਸਿਵ ਤੋਂ ਸਾਥ ਦੇ ਰਹੇ ਆ। ਉਹਨਾਂ ਦਾ ਮੁੱਖ ਮੁੱਦਾ ਜਿਹੜਾ ਨਾਲ ਹੈਗਾ ਵੀ ਜਿਹੜਾ $1 ਟ੍ਰਿਲੀਅਨ ਦਾ ਜਿਹੜਾ ਸੈਨੇਟ ਦੇ ਵੱਲੋਂ ਪਾਸ ਕੀਤਾ ਗਿਆ ਬਾਈ ਪਾਰਟੀਜ਼ਨ ਮੈਜਰ ਆ, ਉਸ ਨੂੰ ਵੀ ਇਸ ਦੇ ਵਿੱਚ ਜਿਹੜਾ ਉਹਨਾਂ ਦਾ ਸਾਥ ਆ ਉਹ ਮਿਲ ਸਕੇ। ਸੋ ਕਾਫੀ ਜਿਹੜੀ ਜੱਦੋਜਹਿਦ ਆ ਉਹ ਆਉਣ ਵਾਲੇ ਕੁਛ ਹਫ਼ਤਿਆਂ ਦੇ ਵਿੱਚ
ਹਾਊਸ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੂਗੀ, ਤੇ ਬਾਈਡਨ ਪ੍ਰਸ਼ਾਸਨ ਦੀ ਕਾਰਜਕਾਰੀ ਦੇ ਉੱਤੇ ਇਹ ਜਿਹੜੇ ਆਉਣ ਵਾਲੇ 1-2 ਹਫ਼ਤੇ ਆ, ਉਹ ਕਾਫੀ ਜ਼ਿਆਦਾ ਉਹਨਾਂ ਦੇ ਭਵਿੱਖ ਦੇ ਉੱਤੇ ਮੈਂ ਕਹਿ ਸਕਦਾ ਵੀ ਕਾਫੀ ਜ਼ਿਆਦਾ ਨਿਰਭਰ ਕਰਨ ਵਾਲੇ ਨੇ। ਜੀ, ਅਗਲੀ ਖਬਰ ਜਿਹੜੀ ਆ ਮੈਲਬੌਰਨ ਆਸਟ੍ਰੇਲੀਆ ਤੋਂ ਆ ਰਹੀ ਆ, ਜਿੱਥੇ ਕਿ ਐਂਟੀ ਵੈਕਸੀਨ ਜਿਹੜੇ ਮੁਜ਼ਾਹਰਾਕਾਰੀ ਆ, ਪ੍ਰੋਟੈਸਟਰਸ ਹੈਗੇ ਆ, ਉਹ ਪੁਲਿਸ ਦੇ ਨਾਲ ਉਹਨਾਂ ਦੀਆਂ ਵੱਖ-ਵੱਖ ਜਗ੍ਹਾ ਦੇ ਉੱਤੇ ਝੜਪਾਂ ਹੋਈਆਂ ਹੈਗੀਆਂ। ਇਹ ਦੂਜਾ ਦਿਨ ਆ ਜਿੱਥੇ ਲਗਾਤਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਟੈਸਟਰਸ ਆ, ਉਹ ਵੈਕਸੀਨ ਦੇ ਉਲਟ ਪ੍ਰੋਟੈਸਟ ਕਰ ਰਹੇ ਹੈਗੇ ਆ। ਈਵਨ ਦੋ ਡੈਲਟਾ ਵੇਰੀਐਂਟ ਕਰਕੇ ਉੱਥੇ ਕੇਸ ਵੀ ਵੱਧ ਰਹੇ ਹੈਗੇ ਆ। ਜਿਹੜਾ ਵਿਕਟੋਰੀਆ, ਜਿੱਥੇ ਉਹ ਸਭ ਤੋਂ ਵੱਡੀ ਜਿਹੜੀ ਉਹਨਾਂ ਦੀ ਲਾਰਜੈਸਟ ਸਿਟੀ ਹੈਗੀ ਆ, ਮੈਲਬੌਰਨ, ਉੱਥੇ ਜਿਹੜੇ ਪ੍ਰੋਟੈਸਟ ਚੱਲ ਰਹੇ ਹੈਗੇ ਆ। 13% ਸਟੇਟ ਦੇ ਜਿਹੜੇ ਐਕਟਿਵ ਕਰੋਨਾ ਵਾਇਰਸ ਦੇ ਕੇਸ ਆ, ਉਹ ਉਹਨਾਂ ਲੋਕਾਂ ਤੋਂ ਹੀ ਆ ਜਿਨ੍ਹਾਂ ਨੇ ਹਜੇ ਤੱਕ ਕੋਈ ਵੈਕਸੀਨ ਨਹੀਂ ਲਵਾਇਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੈਨੇਟ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਦਾ ਕੰਜ਼ਿਊਮਰ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਬਿਊਰੋ CFPB ਦੇ ਜਿਹੜੇ ਆ ਉਸ ਦੇ ਲਈ ਨੋਮੀਨੇਟ ਕੀਤਾ ਹੋਇਆ ਰੋਹਿਤ ਚੋਪੜਾ FTC ਦੇ ਲਈ, ਜਿਹੜਾ ਉਸ ਦੀ ਥਾਂ ਦੇ ਉੱਤੇ ਜਿਹੜਾ ਆ ਉਹਨਾਂ ਨੇ ਜਿਹੜਾ ਲਾਉਣਾ ਆ, ਉਸ ਨੂੰ ਕਹਿੰਦੇ ਫਾਈਨਲੀ ਜਿਹੜਾ ਆ ਅਪਰੂਵਲ ਆ ਉਹ ਦੇ ਦਿੱਤਾ ਗਿਆ। ਸੈਨੇਟਰਸ ਨੇ 48 ਦੇ ਮੁਕਾਬਲੇ 49 ਵੋਟਾਂ ਦੇ ਨਾਲ ਪਾਰਟੀ ਲਾਈਨਸ ਦੇ ਉੱਤੇ ਜਿਹੜਾ ਆ ਇਹ ਵੋਟਿੰਗ ਜਿਹੜੀ ਉਹ ਪਾਈ ਹੈਗੀ ਆ, ਜਿਸ ਦੇ ਵਿੱਚ ਜਿਹੜੇ ਫੈਡਰਲ ਟ੍ਰੇਡ ਕਮਿਸ਼ਨ ਦੇ ਰੋਹਿਤ ਚੋਪੜਾ ਆ, ਉਹਨਾਂ ਦੀ ਨੋਮੀਨੇਸ਼ਨ ਆ ਟੂ ਡਾਇਰੈਕਟਰ ਆਫ ਜਿਹੜਾ CFPB ਉਸ ਦੇ ਲਈ ਜਿਹੜੀ ਉਹ ਕਰ ਦਿੱਤੀ ਹੈਗੀ ਆ। ਸੋ ਸੈਨੇਟ ਬੈਂਕਿੰਗ ਕਮੇਟੀ ਦੇ ਵਿੱਚੋਂ ਜਿਹੜਾ ਹੁਣ ਅੱਗੇ ਵਧਿਆ ਕਿ ਕਾਫੀ ਲੰਮੇ ਸਮੇਂ ਤੋਂ ਇਹ ਕਹਿੰਦੇ ਵੀ ਇਹਨਾਂ ਦੀਆਂ ਜਿਹੜੀਆਂ ਕੈਬਨਿਟ ਲੈਵਲ ਦੀਆਂ ਇੱਦਾਂ ਦੀਆਂ ਬਹੁਤ ਸਾਰੀਆਂ ਨੋਮੀਨੇਸ਼ਨਸ ਆ ਉਹ ਰੁਕੀਆਂ ਪਈਆਂ ਹੋਈਆਂ ਆ ਪ੍ਰੈਜ਼ੀਡੈਂਟ ਬਾਈਡਨ ਦੀਆਂ। ਸੇਮ ਸਥਿਤੀ ਜਿਹੜੇ ਪਿਛਲੇ ਪ੍ਰਸ਼ਾਸਨ ਦੇ ਵਿੱਚ ਵੀ ਦੇਖਣ ਨੂੰ ਮਿਲੀ ਸੀ। ਕਈ ਵਾਰੀ ਜਿਹੜੇ ਕਈ ਵਰੇ ਹੀ ਜਿਹੜੇ ਉਹ ਲੱਗ ਗਏ ਕਈ ਅਹਿਮ ਜਿਹੜੇ ਅਹੁਦੇ ਆ ਉਹਨਾਂ ਨੂੰ ਭਰਨ ਦੇ ਲਈ। ਜੀ, ਅਗਲੀ ਖਬਰ ਜਿਹੜੀ ਆ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਆ, ਕਹਿੰਦੇ ਵੀ USA ਦੇ ਵਿੱਚ ਕਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 6,76,000 ਹੋ ਗਈ ਆ। ਜੌਨ ਹੌਪਕਿੰਸ ਯੂਨੀਵਰਸਿਟੀ ਨੇ ਇਹ ਡਾਟਾ ਦਿੱਤਾ ਹੈਗਾ। ਕਹਿੰਦੇ ਵੀ ਇਹ ਨੰਬਰ ਹੁਣ ਜਿਹੜੇ ਅਮਰੀਕਨਸ ਸਨ 1918 ਦੇ ਵਿੱਚ ਸਪੈਨਿਸ਼ ਫਲੂ ਦੇ ਨਾਲ ਮਾਰੇ ਗਏ ਸੀ, ਉਸ ਗਿਣਤੀ ਨਾਲੋਂ ਇਹ ਜਿਹੜੀ ਗਿਣਤੀ ਆ ਇਹ ਹੁਣ ਵੱਧ ਗਈ ਹੈਗੀ ਆ। ਜੀ ਬਿਲਕੁਲ, ਇੱਕ ਹੋਰ ਗ੍ਰਿਮ ਮਾਈਲਸਟੋਨ ਜਿਹੜਾ ਆ ਉਸ ਨੂੰ ਪਾਰ ਇਹ ਕੀਤਾ ਆ। ਅਗਲੀ ਖਬਰ ਕਰਦੇ ਜਾਈਏ, ਬਾਈਡਨ ਪ੍ਰਸ਼ਾਸਨ ਆ ਉਹਨਾਂ ਦੇ ਦੁਆਰਾ ਇੱਕ ਜਾਂਚ ਦੇ ਆਦੇਸ਼ ਜਿਹੜੇ ਉਹ ਦੇ ਦਿੱਤੇ ਗਏ ਨੇ। ਟੈਕਸਸ ਸਕੂਲ ਮਾਸਕ ਜਿਹੜਾ ਮੈਂਡੇਟ ਬੈਨ ਆ ਉਸ ਦੇ ਦੁਆਰਾ। ਇਸ ਤੋਂ ਪਹਿਲਾਂ ਕੁਛ ਵੀਕ ਪਹਿਲਾਂ ਹੀ ਜਿਹੜੇ ਆ ਇਹਨਾਂ ਨੇ ਪਹਿਲੋਂ ਹੀ ਐਜੂਕੇਸ਼ਨ ਡਿਪਾਰਟਮੈਂਟ ਨੂੰ ਕਿਹਾ ਸੀਗਾ ਵੀ ਜਿਹੜਾ ਫਲੋਰੀਡਾ ਦੇ ਵਿੱਚ ਇੱਦਾਂ ਹੀ ਮਾਸਕ ਮੈਂਡੇਟ ਬੈਨ ਲਾਇਆ ਗਿਆ ਸੀ, ਉਸ ਦੀ ਜਾਂਚ ਵੀ ਜਿਹੜੀ ਉਹ ਕੀਤੀ ਜਾਵੇ। ਬਾਈਡਨ ਪ੍ਰਸ਼ਾਸਨ ਨੇ ਹੁਣ ਸਿਵਲ ਰਾਈਟ ਇਨਵੈਸਟੀਗੇਸ਼ਨ ਇਸ ਮਾਮਲੇ ਦੇ ਵਿੱਚ ਜਿਹੜੇ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਆ ਉਹਨਾਂ ਦੇ ਜਿਹੜੇ ਇਸ ਐਗਜ਼ੀਕਿਊਟਿਵ ਆਰਡਰ ਦੇ ਉੱਤੇ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ। ਐਜੂਕੇਸ਼ਨ ਡਿਪਾਰਟਮੈਂਟ ਦਾ ਆਫਿਸ ਫਾਰ ਸਿਵਲ ਰਾਈਟ OCR ਆ, ਉਹਨਾਂ ਨੇ ਟੈਕਸਸ ਦੇ ਐਜੂਕੇਸ਼ਨ ਕਮਿਸ਼ਨਰ ਮਾਈਕ ਮੋਰੈਥ ਆ ਉਹਨਾਂ ਨੂੰ ਚਿੱਠੀ ਲਿਖ ਕੇ ਅੱਜ ਇਹ ਦੱਸ ਦਿੱਤਾ ਆ ਵੀ ਜਿਹੜੇ ਸਟੂਡੈਂਟਸ ਖਾਸ ਕਰਕੇ ਜਿਹੜੇ ਡਿਸੇਬਿਲਿਟੀਜ਼ ਦੇ ਨਾਲ ਆ, ਜਿਨ੍ਹਾਂ ਨੂੰ ਜ਼ਿਆਦਾ ਬਿਮਾਰ ਹੋਣ ਦਾ ਖਤਰਾ ਰਹਿੰਦਾ ਆ, ਵੀ ਉਹ ਇਸ ਗੱਲੋਂ ਹੀ ਜਿਹੜੇ ਸਕੂਲੋਂ ਆਉਣੋਂ ਇਨ ਪਰਸਨ ਐਜੂਕੇਸ਼ਨ ਤੋਂ ਵਾਂਝੇ ਰਹਿ ਰਹੇ ਆ ਕਿਉਂਕਿ ਮਾਸਕ ਮੈਂਡੇਟਸ ਆ ਉਹਨਾਂ ਉੱਤੇ ਤੁਸੀਂ ਬੈਨ ਲਗਾਇਆ ਹੋਇਆ ਆ। ਸੋ ਉਹਨਾਂ ਦੇ ਪੱਖ ਤੋਂ ਹੁਣ ਜਿਹੜੇ ਸਿਵਲ ਰਾਈਟਸ ਦੀ ਜਿਹੜੀ ਇਹ ਇਨਵੈਸਟੀਗੇਸ਼ਨ ਇਹਨਾਂ ਨੇ ਸ਼ੁਰੂ ਕਰ ਦਿੱਤੀ ਆ। ਜੀ, ਅਗਲੀ ਖਬਰ ਜਿਹੜੀ ਆ ਅਮਰੀਕਨ 에ਅਰਲਾਈਨ ਤੇ ਜੈਟ ਬਲੂ ਜਿਹੜੀ ਆ ਦੋਨਾਂ ਨੂੰ ਡਿਪਾਰਟਮੈਂਟ ਆਫ ਜਸਟਿਸ ਨੇ ਸੂ ਕੀਤਾ ਆ ਕਿਉਂਕਿ ਇਹਨਾਂ ਨੂੰ ਅਲੈਜ ਕੀਤਾ ਗਿਆ ਆ, ਇਹਨਾਂ ਦੇ ਉੱਤੇ ਚਾਰਜਸ ਲਾਏ ਗਏ ਆ ਵੀ ਇਹਨਾਂ ਨੇ ਕਰੋਨਾ ਵਾਇਰਸ ਦੇ ਦੌਰਾਨ ਜਿਹੜੀਆਂ ਟਿਕਟਾਂ ਦੀ ਪ੍ਰਾਈਸ ਆ ਉਸ ਨੂੰ ਕਾਫੀ ਜ਼ਿਆਦਾ ਜਿਹੜਾ ਇਨਕਰੀਜ਼ ਕੀਤਾ ਆ ਕਿਉਂਕਿ ਦੋਨੋਂ ਹੀ 에ਅਰਲਾਈਨ ਜਿਹੜੀਆਂ ਜੈਟ ਬਲੂ ਤੇ ਅਮਰੀਕਨ 에ਅਰਲਾਈਨਸ ਆ ਇਹਨਾਂ ਨੇ ਰਲ ਕੇ ਇੱਕ ਨਾਰਥ ਈਸਟ ਅਲਾਈਅੰਸ ਕਰਕੇ ਕ੍ਰੀਏਟ ਕਰ ਲਿਆ ਸੀ ਤੇ ਜਿਹੜਾ 4 ਮੇਜਰ 에ਅਰਪੋਰਟ ਬੋਸਟਨ, ਨਿਊਯਾਰਕ ਵਗੈਰਾ ਤੋਂ ਚੱਲਦਾ ਹੈਗਾ ਤੇ ਕਹਿੰਦੇ ਵੀ ਦੋਨਾਂ ਕੰਪਨੀਆਂ ਨੇ ਟ੍ਰੇਡਿੰਗ ਇਨਫੋਰਮੇਸ਼ਨ ਨੂੰ ਇੱਕ ਕਮਿਟਮੈਂਟ ਕਰਕੇ ਕਿਹੜੇ ਰਾਊਟ ਤੇ ਕਿਸ ਨੇ ਜਾਣਾ ਆ ਤੇ ਉਹ ਰਾਊਟ ਵੀ ਘਟਾਏ ਤੇ ਉਹਦੇ ਨਾਲ ਇਹਨਾਂ ਨੇ ਜਿਹੜੀਆਂ ਪ੍ਰਾਈਸਿਸ ਆ ਉਹ ਵਧਾ ਦਿੱਤੀਆਂ ਬਹੁਤ ਜ਼ਿਆਦਾ ਤੇ ਲੋਕਾਂ ਨੂੰ ਕਾਫੀ ਰਗੜਾ ਲੱਗਿਆ ਹੈਗਾ ਤੇ ਹੁਣ ਡਿਪਾਰਟਮੈਂਟ ਆਫ ਜਸਟਿਸ ਨੇ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਹੈਗੀ ਆ ਤੇ ਇਹਨਾਂ ਦੇ ਅਗੇਂਸਟ ਜਿਹੜਾ ਆ ਲਾ ਸੂਟ ਫਾਈਲ ਕੀਤਾ ਹੈਗਾ। ਜੀ,
ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅਲਟਾ ਬਿਊਟੀ ਕਾਫੀ ਇੱਕ ਮਸ਼ਹੂਰ ਰੀਟੇਲ ਬ੍ਰਾਂਡ ਹੈਗਾ ਆ, ਜਿਹੜਾ ਮੇਕਅਪ ਦੀ ਦੁਨੀਆ ਦੇ ਵਿੱਚ ਨਾਮ ਇਸ ਦਾ ਹੈਗਾ ਆ। 5 ਕੰਟਰਾ ਕੋਸਟਾ ਕਾਉਂਟੀ ਦੇ ਸਟੋਰਸ ਨੂੰ ਲੈ ਕੇ ਹੈਜ਼ਰਡਸ ਯਾਨੀ ਕਿ ਜਿਹੜਾ ਵੇਸਟ ਆ, ਜਿਹੜਾ ਸਿੱਟਦੇ ਸੀਗੇ ਵੀ ਉਹ ਖਤਰਨਾਕ ਜਿਹੜਾ ਮਟੀਰੀਅਲ ਇਹ ਸਿੱਟਦੇ ਰਹੇ ਆ, ਉਸ ਮਾਮਲੇ ਦੇ ਵਿੱਚ 752,000 ਯਾਨੀ ਕਿ $7,52,000 ਦਾ ਜੁਰਮਾਨਾ ਜਿਹੜਾ ਆ ਉਹ ਹੁਣ ਭਰਨਗੇ। ਇਹ ਸੈਟਲਮੈਂਟ ਜਿਹੜੀ ਆ ਉਹ ਹੁਣ ਹੋਈ ਆ। ਇਨਵੈਸਟੀਗੇਸ਼ਨ ਹੋਈ ਸੀ ਜਿਹੜੇ ਅਲਟਾ ਦੇ ਸਟੋਰਸ ਦੀ ਇੰਪਰੋਪਰ ਸਟੋਰੇਜ, ਹੈਂਡਲਿੰਗ ਤੇ ਡਿਸਪੋਜ਼ਲ ਆਫ ਹੈਜ਼ਰਡਸ ਵੇਸਟ ਆ, ਉਸ ਨੂੰ ਜਿਹੜਾ ਉਹ ਲੈ ਕੇ ਸੋ $7.5 ਲੱਖ ਦਾ ਜਿਹੜਾ ਇੱਕ ਲੰਮਾ ਚੌੜਾ ਜਿਹੜਾ ਹਰਜੋਤ ਸਿੰਘ ਜੀ ਵੱਡਾ ਇਹਨਾਂ ਨੂੰ ਜੁਰਮਾਨਾ ਪਾਇਆ ਗਿਆ ਹੈਗਾ ਆ। ਅਗਲੀ ਖਬਰ ਜਰਮਨ ਤੋਂ ਆ ਰਹੀ ਹੈ, ਜਿੱਥੇ ਕਿ ਇੱਕ 49 ਸਾਲਾਂ ਦੇ ਬੰਦੇ ਨੇ ਪੁਲਿਸ ਨੂੰ ਇਹ ਦੱਸਿਆ ਵੀ ਮੈਂ ਇੱਕ ਜਿਹੜਾ ਜਰਮਨ ਦੇ ਗੈਸ ਸਟੇਸ਼ਨ ਦੇ ਉੱਤੇ ਕੰਮ ਕਰ ਰਿਹਾ ਸੀ, ਉਸ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਹੈਗਾ। ਉਹਦਾ ਕਾਰਨ ਇਹ ਦੱਸਿਆ ਵੀ ਜਿਹੜਾ ਗੈਸ ਸਟੇਸ਼ਨ ਦਾ ਕਲਰਕ ਸੀਗਾ, ਉਸ ਨੇ ਇਸ ਬੰਦੇ ਨੂੰ ਕਿਹਾ ਵੀ ਭਾਈ ਜੇ ਤੂੰ ਅੰਦਰ ਆ ਕੇ ਕੋਈ ਸਮਾਨ ਖਰੀਦਣਾ ਤੈਨੂੰ ਪਹਿਲਾਂ ਮਾਸਕ ਪਾਉਣਾ ਪਊਗਾ। ਸੋ ਉਹ ਕਹਿੰਦਾ ਵੀ ਇਹ ਤੋਂ ਹੀ ਜਿਹੜਾ ਆ ਉਹਨੂੰ ਸਿਰਫ ਬੀਅਰ ਖਰੀਦਣੀ ਸੀ, ਤੇ ਕਹਿੰਦੇ ਵੀ ਉਹ ਤੋਂ ਬਾਅਦ ਚਲਾ ਗਿਆ, ਤੇ 1.5 ਘੰਟੇ ਬਾਅਦ ਜਦੋਂ ਆਇਆ ਉਹ ਮਾਸਕ ਪਾ ਕੇ ਆਇਆ, ਤੇ ਆਉਂਦੇ ਨੇ ਸਿੱਧੇ ਗੋਲੀਆਂ ਚਲਾ ਕੇ ਉਸ ਜਿਹੜਾ ਗੈਸ ਸਟੇਸ਼ਨ ਦਾ ਕਲਰਕ ਸੀ ਉਹਨੂੰ ਮਾਰ ਦਿੱਤਾ। ਜੀ, ਬ੍ਰੇਕਿੰਗ ਨਿਊਜ਼ ਜਿਹੜੀ ਹਰਜੋਤ ਸਿੰਘ ਜੀ ਆ ਰਹੀ ਆ, ਹਾਊਸ ਨੇ ਹੁਣੇ ਜਿਹੜਾ ਗਵਰਨਮੈਂਟ ਸ਼ਟਡਾਊਨ ਹੋਣ ਤੋਂ ਬਚਾਉਣ ਦੇ ਲਈ ਤੇ ਡੈਡ ਲਿਮਟ ਹਾਊਸ ਨੂੰ ਸਸਪੈਂਡ ਕਰਨ ਦੀ ਹਾਊਸ ਦੇ ਵਿੱਚ ਜਿਹੜਾ ਬਿੱਲ ਲਿਆਂਦਾ ਸੀ ਉਸ ਨੂੰ ਪਾਸ ਕਰ ਦਿੱਤਾ ਆ। 1 ਅਕਤੂਬਰ ਨੂੰ ਨਹੀਂ ਤਾਂ ਗਵਰਨਮੈਂਟ ਜਿਹੜੀ ਉਹ ਸ਼ਟਡਾਊਨ ਹੋ ਜਾਊਗੀ। ਹੁਣ ਇਹ ਸੈਨੇਟ ਦੇ ਵਿੱਚ ਜਿਹੜਾ ਹੋ ਜਾਊਗਾ, ਜਿੱਥੇ ਮਾਈਨੋਰਟੀ ਲੀਡਰ ਮਿਚ ਮਕੋਨਲ ਆ, ਉਹਨਾਂ ਨੇ ਪਹਿਲਾਂ ਹੀ ਕਿਹਾ ਆ ਵੀ ਜਿਹੜੇ ਰਿਪਬਲਿਕਨਸ ਆ ਉਹ ਡੈਟ ਸੀਲਿੰਗ ਨੂੰ ਤਾਂ ਚੱਕਣ ਦੇ ਲਈ ਵੋਟ ਆ ਉਸ ਦੇ ਅਗੇਂਸਟ ਪਾਉਣਗੇ, ਯਾਨੀ ਕਿ ਉਹ ਨਹੀਂ ਚਾਹੁੰਦੇ ਵੀ ਉਹ ਹੋਊਗੀ। ਸੋ ਇਹ ਬਿੱਲ ਪਾਸ ਹੋਣ ਦੇ ਨਾਲ ਕਹਿੰਦੇ ਵੀ ਟੈਂਪਰੇਰੀਲੀ ਗਵਰਨਮੈਂਟ ਜਿਹੜੀ ਉਹ ਫੰਡ ਹੋ ਜਾਊਗੀ ਤੇ ਜਿਹੜੀ ਸਸਪੈਂਡ ਹੋ ਜਾਊਗੀ ਡੈਟ ਲਿਮਿਟ। ਪਰ ਸੈਨੇਟ ਦੇ ਵਿੱਚ ਇਸ ਦੇ ਪਾਸ ਹੋਣ ਦੇ ਕਾਫੀ ਜਿਹੜੇ ਕਹਿ ਲਓ ਵੀ ਸੰਭਾਵਨਾ ਮੁਸ਼ਕਲ ਜਿਹੜੀ ਆ ਉਹ ਲੱਗ ਰਹੀ ਹੈਗੀ ਆ। ਸੋ ਕਹਿੰਦੇ ਵੀ ਜੇ ਗਵਰਨਮੈਂਟ ਬੰਦ ਹੋ ਜਾਂਦੀ, ਜਿੱਦਾਂ ਤੁਸੀਂ ਦੱਸ ਹੀ ਰਹੇ ਸੀਗੇ ਵੀ ਇੱਕ ਹਿਸਾਬ ਦੇ ਨਾਲ ਜੇ ਡਿਫਾਲਟ ਹੁੰਦੀ ਆ ਤਾਂ ਸਾਰੇ ਬਿੱਲ ਬੱਤੀਆਂ ਜਿਹੜੀਆਂ ਆ ਉਹ ਫੈਡਰਲ ਸਰਕਾਰ ਦੇ ਉਹ ਰੁਕ ਜਾਣਗੇ ਤੇ ਕਾਫੀ ਵੱਡੀ ਜਿਹੜੀ ਸਮੱਸਿਆ ਆ ਉਹ ਆਊਗੀ। 212 ਦੇ ਮੁਕਾਬਲੇ 220 ਵੋਟਾਂ ਦੇ ਨਾਲ ਜਿਹੜੇ ਚੈਂਬਰ ਦੇ ਵਿੱਚ, ਹਾਊਸ ਦੇ ਵਿੱਚ ਇਹ ਪਾਸ ਹੋਇਆ ਆ। ਸਾਰੇ ਹੀ ਡੈਮੋਕ੍ਰੇਟਸ ਨੇ ਇਸ ਦੇ ਹੱਕ ਦੇ ਵਿੱਚ ਤੇ ਸਾਰੇ ਰਿਪਬਲਿਕਨਸ ਨੇ ਇਸ ਦੇ ਅਗੇਂਸਟ ਵੋਟ ਪਾਈ ਸੀ। ਜੀ, ਅਗਲੀ ਖਬਰ ਜਿਹੜੀ ਆ ਕਹਿੰਦੇ ਪਈ ਪ੍ਰੋਟੈਸਟਰਸ ਜਿਹੜੇ ਆ ਉਹ ਉੱਥੇ ਵਾਈਟ ਹਾਊਸ ਦੇ ਵਿੱਚ ਪ੍ਰੋਟੈਸਟ ਕਰਨ ਜਾ ਰਹੇ ਹੈਗੇ ਆ, ਖਾਸ ਕਰਕੇ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਹੈਗੇ ਆ। ਕਹਿੰਦੇ ਪਈ $3.5 ਟ੍ਰਿਲੀਅਨ ਦਾ ਜਿਹੜਾ ਬਜਟ ਪੈਕੇਜ ਆਉਣਾ ਹੈਗਾ ਆ, ਉਹਦੇ ਵਿੱਚ ਪਾਥਵੇ ਟੂ ਸਿਟੀਜ਼ਨਸ਼ਿਪ ਰੱਖਿਆ ਜਾਵੇ, ਜਿਹਦੇ ਨਾਲ ਮਿਲੀਅਨਸ ਆਫ ਅਨਡਾਕੂਮੈਂਟਡ ਇਮੀਗ੍ਰੈਂਟਸ ਜਿਹੜੇ ਆ ਉਹਨਾਂ ਨੂੰ ਫਾਈਨਲੀ ਕੁਛ ਨਾ ਕੁਛ ਆਪਣਾ ਜਿਹੜਾ ਸਟੇਟਸ ਮਿਲ ਜਾਵੇ। ਤੇ ਜਿਹੜੇ ਸੈਨੇਟ ਦੇ ਪਾਰਲੀਮੈਂਟੇਰੀਅਨ ਹੈਗੇ ਆ ਉਹ ਅਵੈਲੂਏਟ ਕਰ ਰਹੇ ਹੈਗੇ ਇਸ ਸਿਚੁਏਸ਼ਨ ਨੂੰ, ਵੀ ਇਹਦੇ ਵਿੱਚ ਇਨਕਲੂਡ ਕੀਤਾ ਜਾਊਗਾ ਕਿ ਨਹੀਂ। ਪਰ ਜਿਹੜੇ ਨੌਨ ਇਮੀਗ੍ਰੈਂਟਸ ਹੈਗੇ ਆ, ਜਿਹੜੇ ਇੱਥੇ ਇਲੀਗਲੀ ਰਹਿ ਰਹੇ ਹੈਗੇ ਆ, ਉਹ ਕਾਫੀ ਜ਼ਿਆਦਾ ਜਿਹੜਾ ਪ੍ਰੈਸ਼ਰ ਆ ਹੁਣ ਪਾ ਰਹੇ ਹੈਗੇ ਆ। 8 ਮਿਲੀਅਨ ਤੋਂ ਲੈ ਕੇ 11 ਮਿਲੀਅਨ ਤੱਕ ਅਨਡਾਕੂਮੈਂਟਡ ਇਮੀਗ੍ਰੈਂਟ ਇਸ ਵੇਲੇ USA 'ਚ ਰਹਿ ਰਹੇ ਆ। ਜੀ, ਹਰਜੋਤ ਸਿੰਘ ਜੀ ਅਗਲੀ ਖਬਰ ਜਿਹੜੀ ਟਰੱਕਿੰਗ ਦੇ ਨਾਲ ਸੰਬੰਧਿਤ ਆ, ਕੈਲੀਫੋਰਨੀਆ ਹਾਈਵੇ ਪੈਟਰੋਲ ਆ, ਉਹਨਾਂ ਨੇ ਸਾਰੇ ਹੀ ਟਰੱਕਰਸ ਆ ਉਹਨਾਂ ਨੂੰ ਦੱਸਿਆ ਵੀ ਇੱਕ ਨਵੇਂ ਤਰੀਕੇ ਦਾ ਸਕੈਮ ਜਿਹੜਾ ਉਹ ਚੱਲ ਰਿਹਾ ਹੈਗਾ ਆ। ਕਹਿੰਦੇ ਵੀ ਜਿਹੜੇ ਮੋਟਰ ਕੈਰੀਅਰਸ ਆ ਉਹਨਾਂ ਨੂੰ ਕਈ ਵਾਰੀ ਇਸ ਦਾ ਭਣਕ ਵੀ ਨਹੀਂ ਲੱਗਦੀ ਤੇ ਉਸ ਦਾ ਇਹ ਕਹਿ ਲਓ ਵੀ ਸ਼ਿਕਾਰ ਹੋ ਸਕਦੇ ਨੇ। ਨਿਊ ਐਂਟਰੈਂਟ ਸੇਫਟੀ ਇੰਸ਼ੋਰੈਂਸ ਪ੍ਰੋਗਰਾਮ ਦੇ ਤਹਿਤ ਕਹਿੰਦੇ ਆਡਿਟ ਟਾਈਪ ਦੇ ਜਿਹੜੇ ਪੇਪਰਸ ਆ ਉਸ ਦੀ ਮੰਗ ਜਿਹੜੀ ਉਹ ਕਰ ਲਈ ਜਾਂਦੀ ਆ ਜਿਹੜੇ ਸਕੈਮਰਸ ਆ ਉਹਨਾਂ ਦੇ ਦੁਆਰਾ। ਤੇ CHP ਵਾਲੇ ਕਹਿੰਦੇ ਅਸੀਂ ਸਾਰੇ ਹੀ ਟਰੱਕਰਸ ਆ ਉਹਨਾਂ ਨੂੰ ਇੱਕ ਵਾਰੀ ਫੇਰ ਦੱਸਣਾ ਚਾਹੁੰਦੇ ਆ ਵੀ CHP ਵਾਲੇ ਕਦੀ ਵੀ ਤੁਹਾਡੀ ਜਿਹੜੀ ਆਰਥਿਕ ਇਨਫੋਰਮੇਸ਼ਨ ਆ, ਫਾਈਨੈਂਸ਼ੀਅਲ ਇਨਫੋਰਮੇਸ਼ਨ ਆ ਜਾਂ ਫਾਈਨੈਂਸ਼ੀਅਲ ਡਾਕੂਮੈਂਟਸ ਆ, ਉਹਨਾਂ ਨੂੰ ਕਦੀ ਵੀ ਜਿਹੜਾ ਆ ਉਹ ਨਹੀਂ ਮੰਗਣਗੇ। ਖਾਸ ਕਰਕੇ ਜਦੋਂ ਟਰਮੀਨਲ ਕੈਰੀਅਰ ਸੇਫਟੀ ਆਡਿਟ ਜਾਂ NESAP ਇੰਸਪੈਕਸ਼ਨ ਜਿਹੜੀ ਆ ਉਹ ਕਰ ਰਹੇ ਹੋਣ। ਸੋ ਕਿਰਪਾ ਕਰਕੇ ਜੇ ਕਿਸੇ ਦੇ ਕੋਲੋਂ ਇੱਦਾਂ CHP ਵਾਲੇ ਜਾਂ ਕੋਈ ਇੱਦਾਂ ਦੇ ਭੇਸ ਦੇ ਵਿੱਚ ਤੁਹਾਡੇ ਤੋਂ ਇਹ ਮੰਗ ਕਰ ਰਿਹਾ ਆ, ਉਹ ਭਾਈ ਅਹਤਿਆਤ ਜਿਹੜਾ ਉਹ ਵਰਤਣ ਤੇ ਬਚ ਕੇ ਰਹਿਣ ਵੀ ਸਕੈਮਰਸ ਤੁਹਾਡਾ ਜਾਣਬੁੱਝ ਕੇ ਫਾਈਨੈਂਸ਼ੀਅਲ ਡਾਟਾ ਜਿਹੜਾ ਆ ਉਹ ਚੋਰੀ ਕਰਨ ਦੀ
ਤਾਕ ਦੇ ਵਿੱਚ ਹੋ ਸਕਦੇ ਨੇ। ਜੀ। ਅਗਲੀ ਖਬਰ ਸਕੂਲਾਂ ਦੇ ਸੰਬੰਧ ਵਿੱਚ ਆ। ਆਪਾਂ ਪਿਛਲੇ ਦਿਨਾਂ ਦੇ ਵਿੱਚ ਦੱਸਿਆ ਸੀ ਵੀ ਕਲੋਵਿਸ ਫ੍ਰਿਜ਼ਨੋ ਏਰੀਏ ਦੇ ਜਿਹੜੇ ਸਕੂਲ ਆ, ਉਹ ਟੌਪ ਦੇ 4 ਸਕੂਲਾਂ 'ਚ ਆਏ ਹੈਗੇ ਆ। ਅੱਜ ਜੇ ਬੇ ਏਰੀਏ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਬੇ ਏਰੀਏ ਦੇ ਵੀ ਕਈ ਸਕੂਲ ਜਿਹੜੇ ਆ, ਉਹ ਟੌਪ ਦੇ 10 ਸਕੂਲਾਂ ਦੇ ਵਿੱਚ ਆਏ ਹੈਗੇ ਆ। ਜਿਨ੍ਹਾਂ ਦੇ ਵਿੱਚ ਇੱਕ ਓਕਲੈਂਡ ਦਾ ਜਿਹੜਾ ਆ ਕਾਲਜ ਪ੍ਰੈਪਰੇਟਰੀ ਪ੍ਰਾਈਵੇਟ ਸਕੂਲ ਹੈਗਾ ਆ, ਉਹ ਨੰਬਰ 1 ਆਇਆ ਹੈਗਾ। ਇਸੇ ਤਰ੍ਹਾਂ ਨਿਊਬਾ ਸਕੂਲ ਹਿਲਸਬੋਰੋ ਦੇ ਵਿੱਚ ਹੈਗਾ ਆ। ਅਤੇ ਹੋਰ ਵੀ ਜਿਹੜੇ ਆ ਕੈਸਟੀਲੈਜ਼ਾ ਸਕੂਲ ਅਤੇ ਸਟੈਨਫੋਰਡ ਔਨਲਾਈਨ ਹਾਈ ਸਕੂਲ ਜਿਹੜਾ ਆ, ਇਹ ਟੌਪ ਦੇ ਸਕੂਲ ਦੇ ਵਿੱਚ ਆਏ, ਇਹਨਾਂ ਦੀ ਰੇਟਿੰਗ ਆਈ ਹੈਗੀ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕ੍ਰਿਪਟੋ ਕਰੰਸੀਜ਼ ਦੇ ਲਈ ਮਾੜਾ ਦੌਰ ਖਾਸ ਕਰਕੇ ਚਾਈਨਾ ਦੇ ਵਿੱਚ ਕਹਿੰਦੇ ਆ ਉਹ ਚੱਲਿਆ ਹੈਗਾ ਆ। $344 ਬਿਲੀਅਨ ਦੀ ਕੀਮਤ ਦੀ ਜਿਹੜੀ ਕ੍ਰਿਪਟੋ ਪ੍ਰਾਈਸ ਆ, ਉਸ ਦਾ ਪਲੰਜ ਕਹਿੰਦੇ ਆ ਉਹ ਹੋਇਆ ਹੈਗਾ ਆ। ਕਹਿੰਦੇ ਵੀ ਇਸ ਸਾਰੇ ਕਾਸੇ ਦੇ ਲਈ ਕਹਿ ਰਹੇ ਆ ਵੀ ਚੀਨ ਖਾਸ ਕਰਕੇ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਕ੍ਰਿਪਟੋ ਕਰੰਸੀਜ਼ ਦੇ ਵਿੱਚ ਕਾਫੀ ਵੱਡੀ ਜਿਹੜੀ ਗਿਰਾਵਟ ਆ, ਇਹ ਕੁਛ ਦਿਨਾਂ ਦੇ ਵਿੱਚ ਹੀ ਜਿਹੜੀ ਉਹ ਦੇਖੀ ਗਈ ਆ। ਇਨਫੈਕਟ ਕਹਿੰਦੇ 24 ਘੰਟਿਆਂ ਦੇ ਵਿੱਚ ਹੀ $344 ਬਿਲੀਅਨ ਦਾ ਇਸ ਦੀ ਕੁੱਲ ਕਹਿ ਲਓ ਵੀ ਕੀਮਤ ਆ, ਉਸ ਦੇ ਵਿੱਚ ਕਟੌਤੀ ਆਈ ਆ। 12% ਤੋਂ ਵੱਧ ਕਹਿੰਦੇ ਆ ਵੀ ਕਈ ਥਾਵਾਂ ਦੇ ਉੱਤੇ ਫਾਲ ਹੋਇਆ ਆ। ਬਿਟਕੋਇਨ, ਇਥੀਰੀਅਮ, ਕਾਰਡੈਨੋ, ਬਾਈਨੈਂਸ ਤੇ ਸੋਲਾਨੋ, ਸੋ ਇਹ ਕਾਫੀ ਜਿਹੜੀ ਆ ਮੁਸ਼ਕਿਲ ਜਿਹੜੀ ਇਸ ਦੇ ਵਿੱਚੋਂ ਜਿਹੜੀ ਉਹ ਲੰਘ ਰਹੇ ਆ। ਚਾਈਨਾ ਦਾ ਜਿਹੜਾ ਐਵਰ ਗ੍ਰੈਂਡੇ ਵਾਲਾ ਜਿਹੜਾ ਆ ਉਹ ਰੌਲਾ ਰੱਪਾ ਆ, ਉਸ ਨੂੰ ਲੈ ਕੇ ਵੀ ਬੜੀ ਮੁਸ਼ਕਿਲ ਦੇ ਵਿੱਚੋਂ ਕੱਲ ਡਾਓ ਜੋਨਸ ਜਿਹੜਾ ਉਹ ਨਿਕਲਿਆ ਸੀ, ਤੇ ਅੱਜ ਵੀ ਜਿਹੜੀ ਉਹ ਕਹਿੰਦੇ ਲਾਲ ਅੱਖਰਾਂ ਦੇ ਵਿੱਚ ਹੀ ਓਵਰਆਲ ਰਿਹਾ ਹੈ। ਉਸ ਦੇ ਬਾਰੇ ਵੀ ਆਪਾਂ ਤੁਹਾਨੂੰ ਜਾਣ ਲੱਗਿਆ ਜਿਹੜੇ ਉਹ ਦੱਸਾਂਗੇ। ਪਰ ਰਾਈਟ ਨਾਓ ਜਿਹੜੀ ਸਟਾਕ ਨੂੰ ਲੈ ਕੇ ਤੇ ਕ੍ਰਿਪਟੋ ਨੂੰ ਲੈ ਕੇ ਬਹੁਤ ਜ਼ਿਆਦਾ ਅਨਸਰਟਨਿਟੀ ਤੇ ਬੇਚੈਨੀ ਜਿਹੜੇ ਆ ਇਨਵੈਸਟਰਸ ਦੇ ਵਿੱਚ ਬਣੀ ਪਈ ਹੈਗੀ ਆ। ਜੀ। ਅਗਲੀ ਖਬਰ, ਜਿਸ ਤਰ੍ਹਾਂ ਆਪਾਂ ਸਵੇਰੇ ਵੀ ਦੱਸਿਆ ਸੀ, ਜਿਹੜਾ ਮੈਕਸੀਕੋ ਦਾ ਅਤੇ US ਦਾ ਬਾਰਡਰ ਆ, ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੇਸ਼ੀਅਨ ਮੂਲ ਦੇ ਜਿਹੜੇ ਹੇਤੀ ਤੋਂ ਲੋਕ ਹੈਗੇ ਆ, ਉਹ ਇਕੱਠੇ ਹੋਏ ਹੈਗੇ ਆ। ਕਿਸ ਤਰ੍ਹਾਂ ਜਿਹੜਾ ਬਾਰਡਰ ਕ੍ਰਾਸ ਕਰਕੇ ਅਮਰੀਕਾ 'ਚ ਆ ਕੇ ਪੋਲੀਟੀਕਲ ਅਸਾਈਲਮ ਲੈਣਾ ਆ। ਆਲਰੇਡੀ ਅਮਰੀਕਾ ਦੀ ਸਰਕਾਰ ਨੇ ਜਿਹੜੇ ਆ ਜਹਾਜ਼ ਭਰ ਭਰ ਕੇ ਵਾਪਸ ਭੇਜਣੇ ਸ਼ੁਰੂ ਕਰ ਦਿੱਤੇ ਹੈਗੇ ਆ। ਅਤੇ ਕਹਿੰਦੇ ਵੀ ਜਿਹੜੀ ਪਹਿਲੀ ਫਲਾਈਟ ਗਈ ਸੀ ਹੇਤੀ ਨੂੰ, ਜਦੋਂ ਉਹ ਪੋਰਟ ਆਫ ਪ੍ਰਿੰਸ ਜਿਹੜੀ ਆ ਹੇਤੀ ਦੇ ਵਿੱਚ ਉਤਰੀ, ਅਤੇ ਉਹਨਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਸੀ, ਉਹਨਾਂ ਨੇ ਜਿਹੜਾ ਪਾਇਲਟ ਆ ਉਸ ਨੂੰ ਅਸਾਲਟ ਕੀਤਾ, ਅਤੇ 3 ਜਿਹੜੇ ICE ਦੇ ਜਿਹੜੇ ਆਈਸ ਦੇ ਆਫਿਸਰ ਸੀਗੇ, ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ, ਉਹਨਾਂ ਨੂੰ ਜਿਹੜਾ ਫੱਟੜ ਵੀ ਕੀਤਾ, ਉਹਨਾਂ ਨੂੰ ਜਿਹੜਾ ਕੁੱਟਿਆ ਮਾਰਿਆ ਵੀ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਹੇਤੀ ਤੋਂ ਆ ਰਹੀ ਹੈਗੀ ਆ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਟੈਕਸਸ ਦੇ ਗਵਰਨਰ ਨੇ ਇੱਕ ਹੋਰ ਜਿਹੜਾ ਆ ਅਬੋਰਸ਼ਨ ਨੂੰ ਰਿਸਟ੍ਰਿਕਟ ਕਰਨ ਦੇ ਲਈ ਨਵਾਂ ਕਾਨੂੰਨ ਆ, ਉਸ ਨੂੰ ਇਸ ਵਾਰ ਕਹਿੰਦੇ ਚੁੱਪ ਚੁਪੀਤੇ ਹੀ ਸਾਈਨ ਕਰ ਦਿੱਤਾ ਆ। ਇਹ 6 ਹਫ਼ਤੇ ਤੋਂ ਬਾਅਦ ਦੇ ਵਿੱਚ ਅਬੋਰਸ਼ਨ ਦੇ ਉੱਤੇ ਤਾਂ ਇਹਨਾਂ ਨੇ ਜਿਹੜਾ ਬੈਨ ਆ ਉਹ ਲਗਾਇਆ ਹੀ ਹੈਗਾ ਆ। ਇਸ ਨਵੇਂ ਕਾਨੂੰਨ ਦੇ ਤਹਿਤ ਅਬੋਰਸ਼ਨ ਇੰਡਿਊਸਿੰਗ ਮੈਡੀਕੇਸ਼ਨ ਜਿਹੜੀਆਂ ਔਰਤਾਂ ਨੂੰ ਦਿੱਤੀਆਂ ਜਾਂਦੀਆਂ ਆ, ਜਿਹੜੀਆਂ 7 ਹਫ਼ਤੇ ਜਾਂ ਉਸ ਤੋਂ ਵੱਧ ਹਫ਼ਤਿਆਂ ਦੀਆਂ ਪ੍ਰੈਗਨੈਂਟ ਹੋਣਗੀਆਂ, ਉਹ ਵੀ ਜਿਹੜੇ ਆ ਇਸ ਕਾਨੂੰਨ ਦੇ ਤਹਿਤ ਹੁਣ ਡਾਕਟਰਸ ਆ ਉਹ ਨਹੀਂ ਦੇ ਸਕਣਗੇ। ਉਹਨਾਂ ਉੱਤੇ ਵੀ ਉਹਨਾਂ ਨੇ ਹੁਣ ਬੈਨ ਲਗਾ ਦਿੱਤਾ ਆ। ਸੋ ਸੈਨੇਟ ਬਿੱਲ 4 ਜਿਹੜਾ ਆ ਉਹ ਜਿਹੜੇ ਗਵਰਨਰ ਗ੍ਰੈਗ ਐਬਟ ਆ, ਉਹਨਾਂ ਨੇ ਕੁਝ ਸਮਾਂ ਪਹਿਲਾਂ ਹੀ ਜਿਹੜੇ ਕਹਿੰਦੇ ਵੀ ਵਿਦਆਊਟ ਪਬਲਿਕ ਸੈਰੇਮਨੀ ਉਸ ਨੂੰ ਸਾਈਨ ਕਰਕੇ ਕਾਨੂੰਨ ਦਾ ਰੂਪ ਦੇ ਦਿੱਤਾ। ਅਗਲੀ ਖਬਰ ਜਿਹੜੀ ਅਫਗਾਨਿਸਤਾਨ ਦੇ ਸੰਬੰਧ ਦੇ ਵਿੱਚ ਆ, ਜਿੱਥੇ ਤਾਲੀਬਾਨ ਦੀ ਜਿਹੜੀ ਸਰਕਾਰ ਆ, ਉਹਨਾਂ ਨੇ UN ਨੂੰ ਇੱਕ ਲੈਟਰ ਲਿਖੀ ਆ ਵੀ ਅਸੀਂ UN ਦੇ ਵਿੱਚ ਆਪਣਾ ਰੀਪ੍ਰੈਜ਼ੈਂਟੇਟਿਵ ਜਿਹੜਾ ਆ, ਇੱਕ ਦੋਹਾ ਵੇਸਟ ਜਿਹੜਾ ਉਹਨਾਂ ਦਾ ਸਪੋਕਸ ਪਰਸਨ ਸੀਗਾ ਸੁਹੇਲ ਸ਼ਾਹੀਨ, ਉਸ ਨੂੰ ਜਿਹੜਾ ਆ ਐਜ਼ ਏ UN ਅੰਬੈਸਡਰ ਜਿਹੜਾ ਅਫਗਾਨਿਸਤਾਨ ਦਾ ਨੋਮੀਨੇਟ ਕਰਨਾ ਚਾਹੁੰਦੇ ਆ। ਤਾਲੀਬਾਨ ਦੇ ਫੋਰਨ ਮਿਨਿਸਟਰ ਅਮੀਰ ਖਾਨ ਮੁਤਾਕੀ ਜਿਹੜੇ ਆ, ਉਹਨਾਂ ਨੇ ਇਹ ਜਿਹੜਾ ਰਿਕੁਐਸਟ ਕੀਤੀ ਆ UN ਦੇ ਸੈਕਟਰੀ ਜਨਰਲ ਐਂਟੋਨੀਓ ਗੁਟਰੇਸ ਤੋਂ। ਜਿਹੜਾ ਮੁਤਾਕੀ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਹੁਣ ਹਾਈ ਲੈਵਲ ਮੀਟਿੰਗ ਚੱਲਣੀ ਹੈਗੀ ਆ ਜਨਰਲ ਅਸੈਂਬਲੀ ਦੇ ਵਿੱਚ, ਉਹਦੇ ਵਿੱਚ ਜਿਹੜਾ ਉਹ ਹਿੱਸਾ ਲੈਣਾ ਚਾਹੁੰਦੇ ਆ, ਅਤੇ ਤਾਂ ਕਿ ਜੀ ਦੁਨੀਆ ਦੀਆਂ ਹੋਰ ਵੀ ਤਾਕਤਾਂ ਹੈਗੀਆਂ, ਉਹਨਾਂ ਦੇ ਨਾਲ ਜਿਹੜੇ ਆਪਣੇ ਮੁਲਕ ਦੇ ਬਾਰੇ ਗੱਲਬਾਤ ਕਰ ਸਕਣ।
ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤੀ 'ਤੇ ਆ ਤੇ ਜਾਣ ਤੋਂ ਪਹਿਲਾਂ ਤੁਹਾਨੂੰ ਸਟਾਕਸ ਦੇ ਬਾਰੇ ਵੀ ਜਾਣਕਾਰੀ ਦਿੰਦੇ ਜਾਈਏ। ਡਾਓ ਜੋਨਸ ਅੱਜ 51 ਪੁਆਇੰਟ ਹੋਰ ਡਿੱਗਿਆ, 33,920 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 32 ਪੁਆਇੰਟ ਵਧੇ, 14,746 ਤੇ ਬੰਦ ਹੋਇਆ। S&P 'ਚ 4 ਪੁਆਇੰਟ ਘਟੇ, 4354 ਤੇ ਬੰਦ ਹੋਇਆ। 10 ਈਅਰ ਯੀਲਡ 1.32%, ਸੋਨੇ ਦਾ ਭਾਅ $1773 ਪ੍ਰਤੀ ਆਉਂਸ ਤੇ ਬਿਟਕੋਇਨ ਦੀ ਕੀਮਤ 40,952 ਤੇ ਰਹੀ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 73 ਰੁਪਏ ਤੇ 74 ਪੈਸੇ ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਆ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮਿਲਦੇ ਹਾਂ ਜੀ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ, ਸਤਿਕਾਰ, ਸਹਿਤ, ਨਿੱਘੀ ਜਿਹੀ ਸਤਿ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।